बस सारे गुरु नूं मनण वाले हैं और मैं यही महाराज अगे सवेरे उठ के तड़के यही अरदास करीदी आ कि किसी का बुरा ना होवे। बाकी जदों इहो ਜਿਹੇ लोकां 'ਚ रहीदा ना तां गुस्से वाली तां बिल्कुल गल खत्म ही हो जाती। गुस्सा तां ना दे बराबर। ਜਦੋਂ ਅਜਿਹੇ ਰੱਬੀ ਰੂਹਾਂ ਦੇ ਕੋਲ ਤੁਸੀਂ ਰਹੋਗੇ ਤੇ ਲੱਗਦਾ ਕਿਤੇ ਕਿ ਗੁੱਸਾ ਜਾਂ ਤੁਹਾਡੇ ਲਾਗੇ ਕੋਈ ਕਿਤੇ ਮਾੜੀ ਸੋਚ ਤੁਹਾਡੀ ਮੈਨੂੰ ਨਹੀਂ ਲੱਗਦਾ ਹੋ ਹੀ ਨਹੀਂ ਸਕਦੀ ਭਾਜੀ। ਇਹਨਾਂ ਲੋਕਾਂ ਦਾ ਰਹਿਣਾ ਕਿੱਥੋਂ ਆ ਜਾਊਗਾ। ਸੇਵਾ ਤਾਂ ਉਹੀ ਹੈ ਜਿਹੜੀ ਨਿਰਸਵਾਰਥ ਹੈ। ਜੇਕਰ ਮਨ 'ਚ ਕੋਈ ਲਾਲਚ ਆ ਤਾਂ देखो हुण इन्हां बंदियां दे एक दो बंदे आ जिन्हें जिहड़े मतलब जन्म में लै गए ना भाई अपने सिर चों कीड़े कट कट खांदे पए, ठीक है। और ये वो दिन दूर नहीं है जिहड़े अपने माँ प्यो नूं धक्के मारदे आ। मैं ये मत सोचो कि असीं बड़ी साफ सफाई रखते हैं और अज जिहड़े चंगे चंगे वड्डे वड्डे लगदे हैं कोरोना ने सब तो पहलां ढाए होए। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਹਰਜੀਤ ਗਰੇਵਾਲ ਤੇ ਤੁਸੀਂ ਮੇਰੇ ਨਾਲ ਜੁੜੇ ਹੋ। ਅਸੀਂ ਅੱਜ ਪਹੁੰਚੇ ਹਾਂ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਭੋਇਵਾਲ। ਅਕਸਰ ਕਿਹਾ ਜਾਂਦਾ ਕਿ ਪੰਜੇ ਉਂਗਲਾਂ ਜਿਹੜੀਆਂ ਉਹ ਬਰਾਬਰ ਨਹੀਂ ਹੁੰਦੀਆਂ ਅਤੇ ਹਰ ਕੋਈ ਜਿਹੜਾ ਪੁਲਿਸ ਵਾਲਾ ਉਹ ਮਾੜਾ ਨਹੀਂ ਹੁੰਦਾ। ਕਿਉਂ ਤੁਸੀਂ ਦੇਖਿਆ ਪਿਛਲੇ ਦਿਨ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਇੱਕ ਛਵੀ ਜਿਹੜੀ ਆ ਕਾਫੀ ਖਰਾਬ ਹੋ ਰਹੀ ਆ। ਤੁਸੀਂ ਦੇਖ ਰਹੇ ਹੋ ਜਿਸ ਵਿੱਚ ਸੋਸ਼ਲ ਮੀਡੀਆ 'ਤੇ ਕਾਫੀ ਜਿਹੜੀ ਆ ਉਹ ਵੀਡੀਓ ਵਾਇਰਲ ਹੋ ਰਹੀਆਂ ਨੇ, ਜਿਸ ਵਿੱਚ ਪੰਜਾਬ ਪੁਲਿਸ ਦਾ ਜਵਾਨ ਕਦੀ ਆਂਡੇ ਚੋਰੀ ਕਰਦਾ ਵਾ ਅਤੇ ਕਦੀ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਨੇ ਗਰੀਬ ਦੀ ਰੋਜੀ ਰੋਟੀ ਨੂੰ ਲੱਤ ਮਾਰ ਰਹੇ ਨੇ। ਪਰ ਅੱਜ ਤੁਹਾਨੂੰ ਅਜਿਹੀ ਇੱਕ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਪੰਜਾਬ ਪੁਲਿਸ ਦੀਆਂ ਵੱਖਰੀਆਂ, ਜਿੱਥੇ ਕਿ ਪੰਜਾਬ ਪੁਲਿਸ ਦੀ ਜਿਹੜੀ ਆ ਉਹ ਸ਼ਾਨ ਬਣੀ ਹੋਈ ਆ। ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਹੈਪੀ ਦੀ, ਜਿਹੜੇ ਕਿ ਪਿਛਲੇ 1.5 ਸਾਲਾਂ ਤੋਂ ਜਿਹੜਾ ਕਿ ਇੱਕ ਬੇਸਹਾਰਾ ਜਿਹੜਾ ਸਹਾਰਾ ਬਣੇ ਨੇ ਅਤੇ ਆਸ਼ਰਮ ਚਲਾ ਨੇ। ਗੱਲਬਾਤ ਕਰ ਲੈਂਦੇ। ਹੈਪੀ ਸਾਡੇ ਨਾਲ ਨੇ। ਹੈਪੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਧੰਨਵਾਦ ਜੀ। ਹੈਪੀ ਜੀ ਕੀ ਕਹਿਣਾ ਚਾਹੋਗੇ? ਤੁਸੀਂ ਦੇਖ ਰਹੇ ਹੋ ਪਿਛਲੇ ਦਿਨ ਸੋਸ਼ਲ ਮੀਡੀਆ 'ਤੇ ਬੜੀ ਇੱਕ ਛਵੀ ਜਿਹੜੀ ਆ ਪੰਜਾਬ ਪੁਲਿਸ ਦੀ ਕਾਫੀ ਖਰਾਬ ਹੋਈ ਹੈ। ਕਦੀ ਆਂਡੇ ਚੋਰੀ ਕਰਦਾ, ਕਦੀ ਰੋਜੀ ਰੋਟੀ ਲੱਤ ਮਾਰ ਰਹੇ ਹੋ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? देखो सर, जेकर किते कोई गलती हुई आ थोड़ा पिछे ਤਾਂ ਉਹਦੇ ਵਾਸਤੇ ਮਹਿਕਮੇ ਨੇ ਐਕਸ਼ਨ ਵੀ ਲਏ ਨੇ ਤੇ ਜਿਹੜੀ ਗੱਲ ਉਹਦੇ ਵਾਸਤੇ ਮਹਿਕਮੇ ਨੇ ਉਹ ਕਾਰਵਾਈ ਵੀ ਕੀਤੀ ਆ ਜੋ ਬਣਦੀ ਕਾਰਵਾਈ ਹੀ। ਔਰ ਉਹਦੇ ਤਹਿਤ ਜੋ ਵੀ ਹੋਇਆ ਤਾਂ ਕਿਤੇ ਨਾ ਕਿਤੇ ਮੰਦਭਾਗਾ ਹੀ ਹੈ। ਪਰ ਕੀ ਕਹਿਣਾ ਚਾਹੋਗੇ? ਤੁਸੀਂ ਇੱਕ ਵੱਖਰਾ ਉਪਰਾਲਾ ਕਰ ਰਹੇ ਹੋ, ਤੁਸੀਂ ਵੱਖਰੀ ਜਿਵੇਂ ਲੋਕ ਭਲਾਈ ਦਾ ਕੰਮ ਕਰੇ। ਇਹ ਦੱਸੋ ਵੀ ਜਿਹੜਾ ਆਸ਼ਰਮ ਖੋਲ੍ਹਿਆ ਵਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਸੇਵਾ ਕਰ ਦੂੰ, ਅਤੇ ਜਜ਼ਬਾ ਕਿਸ ਤਰ੍ਹਾਂ ਜਿਹੜਾ ਜਾਗਿਆ ਵੀ ਪੰਜਾਬ ਪੁਲਿਸ ਦੇ ਡਿਊਟੀ ਦੌਰਾਨ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ? ਸਰ ਇਹ ਲਗਭਗ 1.5 ਸਾਲ ਹੋ ਗਿਆ ਜੀ ਮੈਨੂੰ ਇਹ ਸੇਵਾ ਕਰਦਿਆਂ। ਔਰ ਰਹੀ ਗੱਲ ਸਰ ਪੁਲਿਸ ਵਾਲੀ ਗੱਲ ਤਾਂ ਬਾਅਦ 'ਚ ਆ। ਪੁਲਿਸ ਆਪਾਂ ਬਾਅਦ 'ਚ, ਪਹਿਲਾਂ ਇੱਕ ਇਨਸਾਨ ਆ ਔਰ ਇਨਸਾਨੀਅਤ ਦੇ ਨਾਤੇ ਜਿਹੜੇ ਸਾਡੇ ਫਰਜ਼ ਨੇ ਉਹ ਬੇਸ਼ੱਕ ਕੋਈ ਕਿਸੇ ਡਿਪਾਰਟਮੈਂਟ ਨਾਲ ਜੁੜਿਆ ਹੋ ਸਕਦਾ, ਉਹ ਇਹ ਚੀਜ਼ ਵੱਖਰੀ ਗੱਲ ਆ। ਬਟ ਇਹ ਹੈ ਕਿ ਸਾਡੀ ਖੁਸ਼ਕਿਸਮਤੀ ਆ ਕਿ ਅਸੀਂ ਇੱਕ ਉਸ ਡਿਪਾਰਟਮੈਂਟ ਦਾ ਹਿੱਸਾ ਆ ਜਿਹੜਾ ਇੱਕ ਚੰਗਾ ਬੈਲਟ ਫੋਰਸ ਦਾ ਔਰ ਇੱਕ ਸਪੈਸ਼ਲ ਵਰਦੀ ਸਾਨੂੰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਾਨੂੰ ਮਿਲੀ ਆ। ਔਰ ਇਹ ਸਾਡੇ ਵਾਸਤੇ ਖੁਸ਼ੀ ਵਾਲੀ ਗੱਲ ਆ ਕਿ ਅਸੀਂ ਕਿਸੇ ਦੇ ਕੰਮ ਆਉਂਦੇ ਹਾਂ, ਕਿਉਂਕਿ ਹਰੇਕ ਫੀਲਡ ਨਾਲ ਸਾਡਾ ਵਾਹ ਹੁੰਦਾ ਔਰ ਇਹ ਵੀ ਸਾਡਾ, ਮੈਨੂੰ ਇਵੇਂ ਲੱਗਾ ਕਿ ਇਹ ਵੀ ਸਾਡਾ ਹਿੱਸਾ ਹੀ ਆ। ਪਰ ਹੈਪੀ ਗੱਲ ਕਰੀਏ, ਤੁਸੀਂ ਇਹ ਜਿਹੜੀ ਸੇਵਾ ਕਰ ਰਹੇ ਹੋ ਲੋਕ ਭਲਾਈ ਦੀ, ਤੁਸੀਂ ਜਿਹੜਾ ਸਹਾਰਾ ਬਣੇ ਹੋ ਲੋਕਾਂ ਦਾ, ਇਹ ਸ਼ੁਰੂਆਤ ਕਦੋਂ ਹੋਈ ਸੀ? ਕਿੰਨੇ ਲੋਕਾਂ ਸ਼ੁਰੂਆਤ ਕੀਤੀ ਗਈ ਸੀ? ਅੱਜ ਜਿਹੜੇ ਕਿੰਨੇ ਕੁ ਤੁਹਾਡੇ ਜਿਹੜੇ ਬੇਸਹਾਰਾ ਲੋਕ ਪਹੁੰਚੇ ਨੇ? ਸਰ ਸਹਾਰਾ ਪਹਿਲਾਂ, ਸਭ ਤੋਂ ਪਹਿਲਾਂ ਅਸੀਂ ਇੱਕ ਹੀ ਪੇਸ਼ੈਂਟ ਸਾਡੇ ਕੋਲ ਸੀ ਔਰ ਜਿੱਦਣ ਅਸੀਂ ਉਹਨੂੰ ਲੈ ਕੇ ਆਏ ਅਤੇ ਉਹਦੀ ਮੈਂ ਫੇਸਬੁੱਕ 'ਤੇ ਆਪਣੀ ਵੀਡੀਓ ਪਾਈ ਅਤੇ ਉਹ ਐਡੀ ਖੁਸ਼ਕਿਸਮਤੀ ਸੀ ਕਿ ਉਹ ਮੈਂ ਸਵੇਰੇ ਉਹਨੂੰ ਲਿਆ ਔਰ ਸ਼ਾਮ ਤੱਕ ਉਹ ਬੰਦਾ ਜਿਹੜਾ ਵਾ ਉਹ ਸਾਨੂੰ ਮਿਲ ਗਿਆ, ਉਹਦਾ ਪਰਿਵਾਰ ਮਿਲ ਗਿਆ। ਜਲੰਧਰ ਦੇ ਰਹਿਣ ਵਾਲੇ ਸੀ ਉਹ, ਅਤੇ ਉਹ ਕਹਿੰਦੇ ਕਿ ਮਤਲਬ 7 ਸਾਲ ਹੋ ਗਏ ਸਾਨੂੰ ਨਹੀਂ ਲੱਭਦਾ ਅਤੇ 7 ਸਾਲਾਂ ਬਾਅਦ ਉਹ ਨਿੱਕੀ ਜਿਹੀ ਵੀਡੀਓ ਦੇ ਜ਼ਰੀਏ ਜਿਹੜਾ ਉਹ ਲੱਭ ਗਿਆ। ਅਤੇ ਉਹਦੇ ਮੇਰਾ ਪਹਿਲੀ ਵੀਡੀਓ ਤੋਂ ਹੀ ਮੇਰਾ ਹੌਸਲਾ ਵਧਿਆ ਔਰ ਫਿਰ ਮੈਂ ਨੈਕਸਟ ਕਰਦਿਆਂ ਟੋਟਲ ਹੁਣ ਤੱਕ ਸਾਡੇ ਕੋਲ 36 ਜਿਹੜੇ ਆ ਉਹ 35 ਦੇ ਕਰੀਬ ਮੈਂਬਰ ਜਿਹੜੇ ਸਾਡੇ ਕੋਲ ਰਹੇ ਨੇ। 15 ਜਿਹੜੇ ਨੇ ਉਹ ਪਹਿਲਾਂ ਚਲੇ ਗਏ ਸੀ, 2 ਆ ਜਿਹੜੀ ਨਵੀਂ ਵੀਡੀਓ ਸਾਡੀ ਵਾਇਰਲ ਹੋਈ, 2 ਉਹਦੇ 'ਚੋਂ ਪਹਿਚਾਣ ਹੋ ਕੇ ਜਿਹੜੇ ਉਹ ਚਲੇ ਗਏ ਔਰ 18 ਜਿਹੜੇ ਆ ਉਹ ਇਸ ਵੇਲੇ ਸਾਡੇ ਕੋਲ ਨੇ।
ਤੇ 18 ਮੈਂਬਰ ਇਸ ਵੇਲੇ ਸਾਡੇ ਕੋਲ ਰਹਿੰਦੇ। ਪਰ ਕੀ ਕਹਿਣਾ ਚਾਹੋਗੇ, ਕਿਉਂ ਅਸੀਂ ਸੋਚਦੇ ਹਾਂ ਵੀ ਸ਼ਾਇਦ ਪੰਜਾਬ ਪੁਲਿਸ ਜ਼ਿਆਦਾਤਰ ਗਾਲਾਂ ਹੀ ਕੱਢਦੀ ਆ ਜਾਂ ਪਰਚੇ ਦਰਜ ਕਰਦੀ ਆ ਜਾਂ ਛਿੱਤਰ ਹੀ ਮਾਰਦੀ ਆ, ਪਰ ਤੁਹਾਡਾ ਜਿਹੜਾ ਕਹਿ ਸਕਦੇ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਚਿਹਰਾ ਸਾਹਮਣੇ ਆ, ਰੂਪ ਸਾਹਮਣੇ ਆਇਆ, ਉਸ ਨੂੰ ਦੇਖ ਕੇ ਕਾਫੀ ਲੋਕ ਜਿਹੜੇ ਨੇ ਤੁਹਾਡੀ ਜਿਹੜੀ ਪ੍ਰਸ਼ੰਸਾ ਕਰ ਰਹੇ ਨੇ, ਕਾਫੀ ਤਾਰੀਫ ਕਰ ਰਹੇ ਨੇ। ਕੀ ਕਹਿਣਾ ਚਾਹੋਗੇ? ਬਸ ਸਾਰੇ ਗੁਰੂ ਨੂੰ ਮੰਨਣ ਵਾਲੇ ਆ, ਔਰ ਮੈਂ ਇਹੀ ਮਹਾਰਾਜ ਅੱਗੇ ਸਵੇਰੇ ਉੱਠ ਕੇ ਤੜਕੇ ਇਹੀ ਅਰਦਾਸ ਕਰੀਦੀ ਆ ਕਿ ਕਿਸੇ ਦਾ ਬੁਰਾ ਨਾ ਹੋਵੇ। ਬਾਕੀ ਜਦੋਂ ਇਹੋ ਜਿਹੇ ਲੋਕਾਂ 'ਚ ਰਹੀਦਾ ਨਾ ਤਾਂ ਗੁੱਸੇ ਵਾਲੀ ਤਾਂ ਬਿਲਕੁਲ ਗੱਲ ਖਤਮ ਹੀ ਹੋ ਜਾਂਦੀ। ਗੁੱਸਾ ਤਾਂ ਨਾ ਦੇ ਬਰਾਬਰ, ਕਿਉਂਕਿ ਦੇਖੋ ਜਿੰਨੇ ਵੀ ਸਾਡੇ ਕੋਲ ਬੰਦੇ ਆ ਨਾ, ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ, ਕਿਸੇ ਨੂੰ ਭਾਜੀ ਗੁਰਬਾਣੀ 'ਚ ਵੀ ਮਹਾਰਾਜ ਨੇ ਲਿਖਿਆ ਹੈ ਕਿ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਅਜਿਹੇ ਵਿਕਾਰ ਜਿਹੜੇ ਆ ਨਾ ਉਹ ਬੰਦੇ ਨੂੰ ਗਲਤ ਪਾਸੇ ਲਾਉਂਦੇ ਆ। ਹੁਣ ਕਿਸੇ ਬੰਦੇ ਨੂੰ ਭਾਜੀ ਕੰਮ ਦੀ ਕੋਈ ਸਮਝ ਨਹੀਂ, ਕ੍ਰੋਧ ਕਿਸੇ ਕੋਲ ਨਹੀਂ, ਲੋਭ ਨਹੀਂ ਹੈਗਾ, ਫਿਰ ਕੋਈ ਆਪਣਾ ਨਹੀਂ ਹੈਗਾ, ਮੋਹ ਕਿਹਦੇ ਨਾਲ ਆ, ਕੋਈ ਚੀਜ਼ ਕੋਲ ਨਹੀਂ ਆ, ਹੰਕਾਰ ਕਿਹੜੀ ਗੱਲ ਦਾ। ਜਦੋਂ ਅਜਿਹੇ ਰੱਬੀ ਰੂਹਾਂ ਦੇ ਕੋਲ ਤੁਸੀਂ ਰਹੋਗੇ ਤੇ ਲੱਗਦਾ ਕਿਤੇ ਕਿ ਇਹ ਗੁੱਸਾ ਜਾਂ ਤੁਹਾਡੇ ਲਾਗੇ ਕੋਈ ਕਿਤੇ ਮਾੜੀ ਸੋਚ ਤੁਹਾਡੀ, ਮੈਨੂੰ ਨਹੀਂ ਲੱਗਦਾ ਹੋ ਹੀ ਨਹੀਂ ਸਕਦੀ ਭਾਜੀ। ਇਹਨਾਂ ਲੋਕਾਂ ਦਾ ਰਹਿਣਾ ਕਿੱਥੋਂ ਆ ਜੂਗੀ? ਪਰ ਕੀ ਕਹਿਣਾ ਚਾਹੋਗੇ, ਜਿਵੇਂ ਕਿ ਵਰਦੀ ਹੈ ਕਿ ਪੰਜਾਬ ਪੁਲਿਸ ਦੀ ਖਾਕੀ ਰੰਗ ਦੀ ਵਰਦੀ ਆ, ਡਿਊਟੀ ਤੁਸੀਂ ਸੇਮ ਕਰਦੇ ਹੋ, ਸਹੁੰਆਂ ਤੁਹਾਨੂੰ ਜਿਹੜੀਆਂ ਸੇਮ ਖਵਾਈ ਜਾਂਦੀਆਂ ਵੀ ਲੋਕਾਂ ਦੀ ਭਲਾਈ ਕਰਨੀ ਹੈ, ਲੋਕ ਸੇਵਾ ਕਰਨੀ ਹੈ, ਪਰ ਕਿਸ ਤਰ੍ਹਾਂ ਜਿਹੜੇ ਉਹ ਪੁਲਿਸ ਵਾਲੇ ਕਿੱਥੋਂ ਬਣ ਜਾਂਦੇ ਨੇ ਜਦੋਂ ਡਿਊਟੀ ਨਿਕਲਦੇ ਨੇ ਬਾਅਦ ਚੋਂ ਟ੍ਰੇਨਿੰਗ ਲੈ ਕੇ? ਬੜੀਆਂ ਲੋਕਾਂ ਦੀ ਆਸ਼ਾ ਹੁੰਦੀਆਂ ਵੀ ਅੱਜ ਜਿਹੜੀ ਆ ਲੋਕਾਂ ਦੀ ਸੇਵਾ ਕਰਨੀ ਹੈ ਲੋਕਾਂ ਦੀ, ਪਰ ਲੱਗਦਾ ਕਿ ਪੰਜਾਬ ਪੁਲਿਸ ਜਿੱਥੇ ਲੋਕਾਂ ਦੀ ਛਤਰਾਂ ਸੇਵਾ ਕਰਦੀ ਹੈ, ਪਰਚੇ ਦਰਜ ਕਰਦੀ ਹੈ, ਕਿ ਲੱਗਦਾ ਵੀ ਲੋਕਾਂ ਦੀ ਇਸ ਤਰ੍ਹਾਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ? ਨਹੀਂ, ਉਹ ਹੋ ਜਾਂਦਾ ਸਰ ਕਿਤੇ ਕਈ ਵਾਰ ਕਈ ਮੁਲਾਜ਼ਮ ਥੋੜਾ ਸਟ੍ਰੈਸ, ਥੋੜਾ ਗੁੱਸੇ 'ਚ ਆ ਜਾਂਦੇ ਆ, ਜਿਹੜਾ ਨਹੀਂ ਚੰਗਾ ਲੱਗਦਾ ਜਦੋਂ ਆਪਾਂ ਵੀਡੀਓਜ਼ ਦੇਖਦੇ ਆ। ਕਿਉਂਕਿ ਅੱਜ ਕੱਲ੍ਹ ਤਾਂ ਹਰੇਕ ਕੈਮਰਾ ਚੱਕੀ ਫਿਰਦਾ ਵਾ, ਨਹੀਂ ਪਤਾ ਲੱਗਦਾ ਕਿ ਕੌਣ ਕਦੋਂ ਵੀਡੀਓ ਬਣਾ ਕੇ ਲੈ ਗਿਆ। ਔਰ ਉਹ ਚੀਜ਼ ਜਿਹੜੀ ਆ ਜਦੋਂ ਤੁਸੀਂ ਵਰਦੀ 'ਚ ਹੁੰਦੇ ਹੋ ਨਾ, ਖਾਸ ਕਰ ਉਹ ਜ਼ਿਆਦਾ ਵਾਇਰਲ ਹੋ ਜਾਂਦੀ, ਕਿਉਂਕਿ ਲੋਕ ਤੁਹਾਨੂੰ ਮਤਲਬ ਉਹ ਨਿਸ਼ਾਨੇ 'ਤੇ ਆ ਜਾਂਦੇ ਹੋ। ਤੁਸੀਂ ਕੋਈ ਗਲਤੀ ਕਰੋਗੇ ਨਾ, ਕਿਉਂਕਿ ਤੁਸੀਂ ਸਮਾਜ ਦੇ ਜ਼ਿੰਮੇਵਾਰ ਹੋ, ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜੇ ਤੁਸੀਂ ਪੁੱਠੀ ਸਿੱਧੀ ਜਾਂ ਕੋਈ ਇਹੋ ਜਿਹੀ ਗਲਤੀ ਹੋ ਜਾਂਦੀ ਆ ਅਤੇ ਗਲਤੀ ਦੇ ਵਿੱਚ ਫਿਰ ਮਾਫੀ ਵਾਲੀ ਗੁੰਜਾਇਸ਼ ਜਿਹੜੀ ਬਹੁਤ ਘੱਟ ਹੁੰਦੀ ਆ। ਸੋ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਗਲਤੀ ਪਹਿਲੀ ਗੱਲ ਤਾਂ ਕਰਨੀ ਨਹੀਂ ਚਾਹੀਦੀ, ਬਟ ਜੇ ਹੋ ਜੇ ਤਾਂ ਕੋਸ਼ਿਸ਼ ਕਰਨੀ ਚਾਹੀਦੀ ਕਿ ਉਹਨੂੰ ਛੇਤੀ ਕਵਰ ਕਰ ਲਿਆ ਜਾਵੇ। ਮੈਨੂੰ ਹੈਪੀ ਦੱਸੋ ਵੀ ਤੁਸੀਂ ਡਿਊਟੀ ਦੇ ਦੌਰਾਨ ਡਿਊਟੀ ਕਿੱਥੇ ਕਰਦੇ ਹੋ, ਅਤੇ ਡਿਊਟੀ ਦੌਰਾਨ ਇਹਨਾਂ ਦੀ ਜਿਹੜੀ ਸੇਵਾ ਕਿਸ ਤਰ੍ਹਾਂ ਕਰ ਲੈਂਦੇ ਜੀ? ਕਿੰਨੇ ਕੁ ਜਿਹੜੇ ਤੁਹਾਡੇ ਕੋਲ ਲੋਕ ਹੁਣ ਸਮ ਬੈਠੇ ਨੇ? ਸਰ ਡਿਊਟੀ ਮੇਰੀ ਪੁਲਿਸ ਸਟੇਸ਼ਨ ਮਹਿਤੇ ਆ, ਔਰ ਸੇਵਾ ਐਵੇਂ ਸਰ 5 ਵਜੇ ਨਾਲ ਤੜਕੇ ਉੱਠ ਕੇ ਸਵੇਰੇ ਗੁਰੂ ਮਹਾਰਾਜ ਦਾ ਨਾਂ ਲੈ ਕੇ ਇੱਥੇ ਆ ਜਾਈਦਾ। ਫਿਰ ਉਹ ਤੋਂ ਬਾਅਦ ਐਵੇਂ ਜਿਵੇਂ ਥੋੜ੍ਹਾ ਮਤਲਬ 6-7 ਬੰਦੇ ਸਾਡੇ ਐਵੇਂ ਨੇ ਜਿਹੜੇ ਲੈਟਰਿੰਗ ਬਾਥਰੂਮ ਵਿੱਚ ਹੀ ਕਰਦੇ ਆ, ਫਿਰ ਉਹਨਾਂ ਦੇ ਸਾਰੇ ਜੋ ਡਾਈਪਰ ਡੂਪਰ ਉਹ ਸਵੇਰੇ ਚੇਂਜ ਕਰ ਲਈਦੇ ਇਹਨਾਂ ਦੇ ਨਾਲ ਰਲ ਕੇ, ਅਤੇ ਫਿਰ 2 ਘੰਟੇ ਲੱਗਦੇ ਆ ਮੈਨੂੰ। ਉਸ ਤੋਂ ਬਾਅਦ ਫਿਰ ਜਿਹੜੀ ਬਾਕੀ ਦਾ ਕੰਮ ਆ, ਜਦੋਂ ਮੈਂ ਡਿਊਟੀ ਚੱਲ ਜਾਂਦਾ ਫਿਰ 2 ਲੜਕੇ ਇੱਥੇ ਸਾਡੇ ਕੇਅਰ ਟੇਕਰ ਨੇ, ਉਹ ਇਹਨਾਂ ਦੀ ਸਾਂਭ ਸੰਭਾਲ ਫਿਰ ਮੇਰੇ ਤੋਂ ਬਾਅਦ ਫਿਰ ਉਹ ਦੇਖਦੇ ਇਹਨਾਂ ਸਾਰਿਆਂ ਨੂੰ। ਅਤੇ ਫਿਰ ਸ਼ਾਮੀ ਜਦੋਂ ਇੱਕ ਵਾਰੀ ਮੈਂ ਡਿਊਟੀ ਤੋਂ ਵਾਪਸ ਆ ਜਾਂਦਾ, ਫਿਰ ਇਹਨਾਂ ਨੂੰ ਇੱਕ ਵਾਰੀ ਮਿਲ ਕੇ ਉਸ ਤੋਂ ਬਾਅਦ ਹੀ ਘਰ ਜਾਣਾ। ਬਾਕੀ ਬਕਾਇਦਾ CCTV ਕੈਮਰੇ ਤੱਕ ਲੱਗੇ ਆ, ਕਿਤੇ ਮੈਂ ਉਹ ਲੋੜ ਪਏ ਤਾਂ ਫਿਰ ਮੈਂ ਇਹਨਾਂ ਨੂੰ ਦੇਖਦਾ ਰਹਿਣਾ ਕਿ ਕੀ ਇਹਨਾਂ ਨੂੰ ਮੁਸ਼ਕਲ ਤਾਂ ਨਹੀਂ ਕੋਈ। ਮੈਨੂੰ ਦੱਸੋ ਹੈਪੀ ਜੀ, ਜਦੋਂ ਤੁਸੀਂ ਲੈਣ ਜਾਂਦੇ ਹੋ ਇਹ ਜਿਹੜੇ ਬੇਸਹਾਰਾ ਨੇ, ਇਹਨਾਂ ਨੂੰ ਕਿੱਥੋਂ ਲੈ ਕੇ ਜਾਂਦੇ ਨੇ? ਅਤੇ ਜਾਂਦੇ ਜਦੋਂ ਤੁਸੀਂ ਲੈਣ ਜਾਂਦੇ ਹੋ ਵਰਦੀ 'ਚ ਯੂਨੀਫਾਰਮ 'ਚ ਲੈ ਕੇ ਜਾਂਦੇ ਹੋ, ਉਹ ਡਰ ਨਹੀਂ ਜਾਂਦੇ ਕਿਤੇ ਵੀ ਪੰਜਾਬ ਪੁਲਿਸ ਸ਼ਾਇਦ ਸਾਨੂੰ ਕਿਤੇ ਥਾਣੇ ਫੜ ਕੇ ਲੈ ਚਲੀ ਹੈ? ਨਹੀਂ ਸਰ, ਹੁੰਦੇ ਤਾਂ ਇਹ ਸਾਰੇ ਜ਼ਿਆਦਾਤਰ ਬੇਸਮਝ ਹੁੰਦੇ ਆ, ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੌਣ ਆਇਆ ਕੌਣ ਗਿਆ। ਜ਼ਿਆਦਾਤਰ ਤਾਂ ਵੈਸੇ ਜਦੋਂ ਪਹਿਲੀ ਗੱਲ ਤਾਂ ਜ਼ਿਆਦਾ ਬੋਲਦੇ ਨਹੀਂ, ਜਿਹੜੇ ਬੋਲਦੇ ਆ ਉਹ ਜ਼ਿਆਦਾ ਰਫ ਬੋਲਦੇ ਆ, ਗਾਲਾਂ ਕੱਢਦੇ ਆ, ਕਈ ਤਾਂ ਮਤਲਬ ਇਹੋ ਜਿਹੇ ਕਈ ਵਾਰ ਬੱਟੇ ਵੀ ਮਾਰਨ ਵਾਲੇ ਆ ਜਾਂਦੇ ਆ। ਅਤੇ ਪਰ ਜ਼ਿਆਦਾ ਜਿਹੜੇ ਸਾਡੇ ਕੋਲ ਮੋਸਟਲੀ ਜ਼ਿਆਦਾ ਗਿਣਤੀ ਆ ਉਹ ਉਹਨਾਂ ਦੀ ਆ ਜਿਹੜੇ ਜਿਨ੍ਹਾਂ ਦੀ ਜ਼ਿਆਦਾਤਰ ਕਿਸੇ ਦੀਆਂ ਲੱਤਾਂ 'ਚ, ਕਿਸੇ ਦੀਆਂ ਬਾਹਾਂ 'ਚ, ਕਿਸੇ ਦੇ ਕਿਤੇ ਮਤਲਬ ਕੀੜਿਆਂ ਕਾੜਿਆਂ ਵਾਲੇ ਖਾਧੇ ਇਹੋ ਜਿਹੇ, ਅਤੇ ਉਹ ਜ਼ਿਆਦਾ ਨੇ ਮਤਲਬ ਉਹਨੇ ਹਾਈਪਰ ਹੋਣ ਵਾਲੇ ਨਹੀਂ ਹੁੰਦੇ, ਨਾ ਉਹਨਾਂ ਨੂੰ ਸਮਝ ਹੀ ਹੁੰਦੀ ਵੀ ਉਹ ਜੇ ਆ ਹਾਲਤ ਵਾਲੇ ਹੁੰਦੇ ਆ। ਫਿਰ ਜਿੱਥੋਂ ਉਹਨਾਂ ਨੂੰ ਚੱਕੀ ਦਾ ਅਤੇ ਫਿਰ ਚੱਕ ਕੇ ਤਾਂ ਮਤਲਬ ਜ਼ਿਆਦਾਤਰ ਵੈਸੇ ਜਿੰਨੇ ਵੀ ਬੰਦੇ ਲਿਆਉਂਦੇ ਆ, ਮੈਂ ਕਦੀ ਵਰਦੀ 'ਚ ਨਹੀਂ ਗਿਆ, ਸਿਵਲ 'ਚ ਹੀ ਜਾਈਦਾ, ਕਿਉਂਕਿ ਉਹਨਾਂ ਨੂੰ ਮਤਲਬ ਇਹ ਨਾ ਲੱਗੇ ਕਦੇ ਵੀ ਸਾਨੂੰ ਫੜਨ ਆ ਗਿਆ ਜਾਂ ਕੋਈ ਕਿਤੇ ਡਰ ਨਾ ਚਾਹਣੋ। ਅਤੇ ਹੈਪੀ ਗੱਲ ਕਰੀ ਡਿਊਟੀ ਦੇ ਦੌਰਾਨ ਅਫਸਰਾਂ ਵੱਲੋਂ ਕਿੰਨੀ ਕਿ ਤੁਹਾਨੂੰ ਕੋਈ ਸ਼ਾਬਾਸ਼ੀ ਮਿਲੀ ਜਾਂ ਕਿੰਨੀ ਕਦੀ ਉਹਨਾਂ ਨੇ ਕੋਈ ਮੁਸ਼ਕਿਲ ਤਾਂ ਨਹੀਂ ਆਈ ਤੁਹਾਨੂੰ ਡਿਊਟੀ ਦੌਰਾਨ? ਕਦੀ ਸੇਵਾ ਕਰਨ ਲੱਗਿਆ ਕਦੀ ਉਹਨਾਂ ਨੂੰ ਤੁਸੀਂ ਕਹਿਣਾ ਤੁਸੀਂ ਡਿਊਟੀ ਦੇ ਲੇਟ 'ਤੇ ਪਹੁੰਚਦੇ, ਕਿਸੇ ਕੋਲ ਮੁਸ਼ਕਿਲ ਤਾਂ ਨਹੀਂ ਆਈ? ਨਹੀਂ ਸਰ, ਮੈਂ ਡਿਸਿਪਲਿਨ ਦੇ ਥੋੜ੍ਹਾ ਜ਼ਿਆਦਾ ਫੋਲੋ ਕਰੀਦਾ, ਮੈਂ ਕਦੇ ਇੱਦਾਂ ਦੀ ਨੌਬਤ ਆਉਣ ਹੀ ਨਹੀਂ ਦਿੱਤੀ ਕਿ ਕਦੇ ਲੇਟ ਹੋਈਏ। ਬਟ ਇਵੇਂ ਆ ਕਿ ਸੀਨੀਅਰ ਵੱਲੋਂ ਸਾਰੇ ਜਿੰਨੇ ਸਾਡੇ ਆਫੀਸਰ ਸਾਹਿਬਾਨ ਸਾਰਿਆਂ ਵੱਲੋਂ ਬੜੀ ਹੌਸਲਾ ਅਫਜ਼ਾਈ ਮਿਲਦੀ ਆ, ਔਰ ਕਦੇ ਵੀ ਕੋਈ ਕਿਤੇ ਵੀ ਮਤਲਬ ਸਾਡੇ ਇੱਥੇ ਲਾਗੇ ਬੰਨੇ ਤੁਸੀਂ ਮਹਿਤੇ ਤੋਂ ਅੰਮ੍ਰਿਤਸਰ ਰੋਡ 'ਤੇ ਕਿੰਨੇ ਵੀ ਮਤਲਬ ਖਾਸ ਕਰ ਜਿਹੜੇ ਥਾਣੇ 'ਚ ਪੁਲਿਸ ਮੁਲਾਜ਼ਮ ਚੌਂਕੀਆਂ ਜਾਂ ਇਹੋ ਜਿਹੇ ਮਿਲਦੀਆਂ ਨਾ, ਤਾਂ ਉਹ ਜ਼ਿਆਦਾਤਰ ਇਵੇਂ ਹੁੰਦਾ ਕਿ ਫੋਨ ਕਰ ਦਿੰਦੇ ਆ ਕਿ ਯਾਰ ਵੀ ਫਲਾਣੀ ਜਗ੍ਹਾ ਆ ਤੂੰ, ਉੱਥੇ ਕੋਈ ਇੱਦਾਂ ਮਤਲਬ ਲਵਾਰਸ ਪਿਆ ਵਾ ਅਤੇ ਉਹਨੂੰ ਪਤਾ ਨਹੀਂ ਲੱਗਦਾ ਪਿਆ, ਉਹ ਖਾਣ ਪੀਣ ਦਾ ਨਹੀਂ ਇੱਦਾਂ ਭੁੱਖਾ ਭਾਣਾ ਵਾ,
ਤੇ ਜੇ ਤੇਰੇ ਕੋਲ ਟਾਈਮ ਹੈਗਾ ਤੇ ਆ ਕੇ ਲੈ ਜਾ। ਫਿਰ ਮੈਂ ਉਸੇ ਵੇਲੇ ਮਤਲਬ ਜਿੱਥੇ ਵੀ ਹੋਈਦਾ ਤੇ ਮੈਂ ਡਿਊਟੀ ਤੋਂ ਟਾਈਮ ਕੱਢ ਕੇ ਫਿਰ ਦੱਸ ਕੇ ਆਪਣੇ ਸੀਨੀਅਰ ਨੂੰ ਕਿ ਸਰ ਮੈਂ ਜੇ ਤੁਸੀਂ ਕਹੋ ਤੇ ਫਿਰ ਹੋ ਆਈਏ, ਤੇ ਫਿਰ ਹੋ ਵੀ ਆਈਦਾ। ਤੇ ਹੈਪੀ ਇਸ ਤੋਂ ਵੀ ਤੁਹਾਡੇ ਨਾਲ ਜੇ ਤੁਸੀਂ ਸੇਵਾ ਕਰ ਰਹੇ ਹੋ ਉਹਨਾਂ ਲੋਕਾਂ ਦੀ, ਤੁਹਾਡੇ ਨਾਲ ਜਿਹੜੀ ਹੋਰ ਵੀ ਕੋਈ ਟੀਮ ਬਣੀ ਹੈ ਜਿਹੜੀ ਇਹ ਸੇਵਾ ਜੁੜੀ ਹੋਈ ਆ? ਸਰ ਸਾਡੀ ਇੱਕ ਆਪਣੀ ਟੀਮ ਆ, ਸਹਾਰਾ ਸੇਵਾ ਸੁਸਾਇਟੀ ਅਨਾਥ ਆਸ਼ਰਮ ਭੋਏਵਾਲ ਦੇ ਨਾਂ ਤੇ, ਔਰ ਇਹਦੇ 12 ਮੈਂਬਰ ਨੇ ਅਸੀਂ ਸਾਰੇ, 9 ਸਾਡੇ NRIs ਨੇ। ਤੇ ਇਵੇਂ ਕਰਕੇ ਉਹ ਮਤਲਬ ਜੋਧਾ ਵੀਰ ਹੈ, ਸੁਖਬੀਰ ਵੀਰ ਹੈ, ਸਿਕੰਦਰ ਵੀਰ ਹੈ, ਜਗਮੋਹਨ ਵੀਰ ਹੈ, ਗੁਰਲਾਭ ਵੀਰ ਹੈ, ਔਰ ਆਪਣਾ ਮੰਗਲ ਸਿੰਘ ਜੀ ਇਟਲੀ ਵਾਲੇ ਨੇ, ਬਲਬੀਰ ਸਿੰਘ ਸਰਦਾਰ ਰੰਧਾਵਾ ਨੇ ਦੁਬਈ ਵਾਲੇ, ਔਰ ਇਹ ਸਾਰੀ ਸਾਡੀ ਟੀਮ ਆ। ਔਰ ਲਗਭਗ ਮਹਾਰਾਜ ਦੀ ਕਿਰਪਾ ਨਾਲ ਬੜਾ ਵਧੀਆ ਸਾਥ ਦਿੰਦੇ ਇੱਕ ਦੂਜੇ ਦਾ। ਔਰ ਜਦੋਂ ਵੀ ਕਦੇ ਲੋੜ ਪੈਂਦੀ ਆ ਅਸੀਂ ਸਾਰੇ ਹੀ ਮਤਲਬ ਉਸ ਚੀਜ਼ ਨੂੰ ਕਹਿ ਲਓ ਕਿ ਐਂ ਇੱਕ ਵਾਰੀ ਉੱਤੇ ਹੈਵੀ ਹੋ ਜਾਈਦਾ। ਔਰ ਲਗਾਤਾਰ ਅਜੇ ਤੱਕ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਦੇ ਥੋੜੀ ਨਹੀਂ ਆਈ, ਮਹਾਰਾਜ ਆਪੇ ਚਲਾਈ ਜਾਂਦੇ ਵਧੀਆ। ਮੈਨੂੰ ਹੈਪੀ ਇਸ ਤੋਂ ਵੀ ਪਰਿਵਾਰ ਦਾ ਸਹਿਯੋਗ ਕਿੰਨਾ ਗਿਆ, ਪਰਿਵਾਰ ਦੀ ਸਪੋਰਟ ਕਿੰਨੀ ਹੈ? ਕਿਉਂਕਿ ਪਰਿਵਾਰ ਦਾ ਵੀ ਸਹਿਯੋਗ ਬੜਾ ਹੋਣਾ ਜ਼ਰੂਰੀ ਆ, ਕਿਉਂਕਿ ਇਹ ਕਾਫੀ ਸਮਾਂ ਤੁਸੀਂ ਡਿਊਟੀ ਦੌਰਾਨ ਇਹਨਾਂ ਦੀ ਸੇਵਾ ਕਰਦੇ ਹੋ। ਪਰਿਵਾਰ ਨੂੰ ਕਿੰਨਾ ਸਮਾਂ ਦੇ ਪਾਉਂਦੇ ਹੋ? ਸਮਾਂ ਤਾਂ ਸਰ ਪਰਿਵਾਰ ਵਾਸਤੇ ਸ਼ਾਰਟੇਜ ਤਾਂ ਉਸ ਚੀਜ਼ ਦਾ ਤਾਂ ਹੈ ਹੀ ਆ, ਬਟ ਮੇਰਾ ਘਰ ਇੱਥੋਂ ਕੋਲ ਹੀ ਆ, ਮੂਹਰੇ ਲਗਭਗ ਤੁਸੀਂ ਦੇਖ ਸਕਦੇ ਲਾਗੇ ਹੀ ਆ ਘਰ, ਤੇ ਕਦੇ ਦਿੱਕਤ ਨਹੀਂ ਆਈ ਉੱਥੋਂ। ਜੇ ਘਰ ਵਾਲੇ ਮੇਰੀ ਮਦਰ ਵੀ ਲਗਭਗ ਆਣ ਕੇ ਇੱਥੇ ਇਹਨਾਂ ਨਾਲ, ਜਿਹੜੀ ਸਾਡੀ ਬੀਬੀ ਆ ਖਾਣਾ ਬਣਾਉਣ ਵਾਲੇ, ਮੰਮੀ ਵੀ ਲਗਭਗ ਇੱਥੇ ਹੀ ਰਹਿੰਦੇ ਆ, ਖਾਣਾ ਦੀ ਸੇਵਾ ਜਿਹੜੀ ਉਹ ਕਰਦੇ ਰਹਿੰਦੇ ਆ। ਮੇਰੇ ਮਿਸਿਸ ਆ, ਉਹ ਸਾਰਾ ਪਰਿਵਾਰ, ਔਰ ਬੱਚੇ ਵੀ ਤੁਸੀਂ ਬਾਹਰ ਇੱਥੇ ਖੇਡਦੇ ਦੇਖੇ ਹੋਣੇ ਆ। ਇੱਥੇ ਲਗਭਗ ਸਾਰਾ ਪਰਿਵਾਰ ਤੇ ਅਸੀਂ ਰਹਿੰਦੇ ਇੱਥੇ ਆ, ਤਾਂ ਇਹ ਸਾਡਾ ਘਰ ਇਹਨੂੰ ਤਾਂ ਹੀ ਆਖੀਦਾ ਰਹੀਦਾ ਇੱਥੇ ਜ਼ਿਆਦਾ। ਬਿਲਕੁਲ ਜੀ, ਅਸੀਂ ਦੇਖਿਆ ਵੀ ਜਦੋਂ ਤੁਸੀਂ ਆਏ ਸੀ ਤੁਹਾਡੇ ਨਾਲ ਜਿਹੜੇ ਤੁਸੀਂ ਮੈਂਬਰ ਨੇ ਕਾਫੀ ਜਿਹੜਾ ਵਾ ਜੱਫੀ ਪਾ ਕੇ ਘੁੱਟ ਕੇ ਜਿਹੜੇ ਮਿਲੇ ਤੁਹਾਨੂੰ, ਕਿੰਨਾ ਕੁ ਚੰਗਾ ਮਹਿਸੂਸ ਕਰਦੇ ਜਦੋਂ ਇਸ ਮਿਲਦੇ ਨੇ ਆ ਕੇ? ਉਹ ਚੀਜ਼ਾਂ ਸਰ ਬਿਆਨ ਹੋਣ ਵਾਲੀਆਂ ਨਹੀਂ। ਉਹ ਚੀਜ਼ਾਂ ਉਹ ਆ ਜਿਹੜਾ ਇੱਕ ਅਹਿਸਾਸ ਆ, ਜਿੱਦਾਂ ਕਹੋ ਨਾ ਕਿ ਹੁਣ ਹਵਾ ਚੱਲਦੀ ਪਈ ਆ, ਮੈਂ ਇਹਨੂੰ ਮਤਲਬ ਕਿੱਦਾਂ ਦੀ ਲੱਗਦੀ, ਉਹ ਤਾਂ ਸਾਹ ਲਿਆ ਪਤਾ ਲੱਗਦਾ ਨਾ ਕਿ ਕਿੰਨੀ ਕੁ ਉਹ ਵਧੀਆ, ਕਿੰਨਾ ਕੁ ਤੁਹਾਨੂੰ ਮਹਿਸੂਸ ਹੋਇਆ। ਇਹ ਆਨੰਦ ਹੈ ਜਿਹਨੂੰ ਆਨੰਦ ਕਹਿੰਦੇ ਨਾ, ਬਸ ਇਹੀ ਆ ਕਿ ਤੁਸੀਂ ਉਹਨੂੰ ਗਲੇ ਮਿਲਦੇ ਹੋ, ਸਕੂਨ ਮਿਲਦਾ ਆ, ਔਰ ਬਸ ਸਭ ਕੁਝ ਭੁੱਲ ਜਾਂਦਾ ਕਿ ਮੈਂ। ਔਰ ਬੜਾ ਰੱਬ ਦਾ ਇੰਨਾ ਕੁ ਸ਼ੁਕਰ ਹੈ ਇਹਨਾਂ ਦੇ ਰਹਿਣ ਦੇ ਲਾਗੇ ਨਾ, ਇਹ ਅਹਿਸਾਸ ਜ਼ਰੂਰ ਰਹਿੰਦਾ ਕਿ ਪਰਮਾਤਮਾ ਬਿਲਕੁਲ ਅੰਗ ਸੰਗ ਹੈ। ਠੀਕ ਹੈ ਹੈਪੀ, ਗੱਲ ਕਰੀਏ ਪ੍ਰਬੰਧਾਂ ਦੀ, ਕਿੰਨਾ ਕੁ ਪ੍ਰਬੰਧ ਇੱਥੇ ਕੀਤਾ ਗਿਆ? ਜਿਹੜੀ ਜਗ੍ਹਾ ਹੈਗੀ ਹੈ ਇਹ ਤੁਹਾਡੀ ਆਪਣੀ ਹੈ ਕਿ ਜਾਂ ਕਿਸੇ ਦਾ ਰੈਂਟ ਤੇ ਆ? ਤੇ ਹੋਰ ਜਿਹੜੀ ਸਹੂਲਤਾਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਖਾਣ ਪੀਣ ਤੋਂ ਇਲਾਵਾ, ਕੱਪੜਾ ਲੀੜਾ, ਹੋਰ ਕਿੰਨੀ ਕਿਹੜੀ ਸਹੂਲਤ ਦਿੱਤੀ ਜਾ ਰਹੀ ਹੈ? ਸਰ ਟੋਟਲ ਸਾਡੇ ਕੋਲੇ ਬਿਲਡਿੰਗ ਦੇ ਵਿੱਚ 25 ਬੈੱਡ ਨੇ, ਔਰ ਇਹਦੇ ਵਿੱਚ 15 ਪੱਖੇ ਨੇ, ਵੱਡੇ ਕੂਲਰ ਨੇ, ਹਵਾ ਵਾਲੇ ਠੰਡੇ ਪਾਣੀ ਵਾਲਾ ਕੂਲਰ ਹੈ, ਵਾਸ਼ਿੰਗ ਮਸ਼ੀਨ ਹੈ, ਵੱਡੀਆਂ ਫਰਿੱਜਾਂ ਨੇ, ਕੈਂਡੀਆਂ ਨੇ, ਇਨਵੇਟਰ ਹੈ, A to Z ਸਾਰੀਆਂ ਚੀਜ਼ਾਂ ਰੱਖੀਆਂ ਭਾਜੀ। ਬਿਲਕੁਲ। ਔਰ ਆਕਸੀਜਨ ਸਿਲੰਡਰ ਤੱਕ ਸਾਡੇ ਨੇ, CCTV ਲਏ, ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈਗੀ ਜਿਹੜੀਆਂ ਮਤਲਬ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਮੇਰੇ ਘਰ ਨਹੀਂ ਹੈਗੀਆਂ, ਉੱਥੇ ਇੱਥੇ ਹੈਗੀਆਂ। ਵਾਹ ਵਾਹ, ਇੱਥੇ ਮਤਲਬ ਹਾਂ ਇੱਥੇ ਹੈਗੀਆਂ। ਤੇ ਹੈਪੀ ਜੀ ਕਰੀਏ ਦੱਸੋ ਵੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਦੇਖਦੇ ਹਾਂ ਵੀ ਜ਼ਿਆਦਾਤਰ ਜਿਹੜੇ ਲੋਕ ਵੱਡੇ ਅਫਸਰ ਹੁੰਦੇ ਨੇ ਜਾਂ ਵੱਡੀਆਂ ਕੁਰਸੀਆਂ ਤੇ ਹੁੰਦੇ ਨੇ, ਉਹ ਆਪਣੇ ਮਾਂ-ਬਾਪ ਨੂੰ ਜ਼ਿਆਦਾਤਰ ਆਸ਼ਰਮ ਜਾਂ ਬੁਢਾਪਾ ਆਸ਼ਰਮ ਜਾਂ ਬਿਰਧ ਆਸ਼ਰਮ ਛੱਡ ਆਉਂਦੇ ਨੇ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂ ਨਹੀਂ ਜਿਹੜੇ ਉਹ ਸਾਂਭ ਸਕਦੇ ਆਪਣੇ ਮਾਂ-ਬਾਪ ਨੂੰ? ਕਿਉਂਕਿ ਸਾਰੀ ਉਮਰ ਮਾਂ-ਬਾਪ ਦੀ ਜਿਹੜੀ ਉਹ ਲੱਗ ਜਾਂਦੀ ਕਮਾਈ ਤੇ ਆਪਣੇ ਬੱਚਿਆਂ ਨੂੰ ਚੰਗੀ ਜਿਹੜੀ ਆ ਪੋਸਟ 'ਤੇ ਚੰਗੀ ਵੱਡੇ ਅਫਸਰ ਬਣਾਈਏ, ਪਰ ਕਿਉਂ ਫਿਰ ਲਾਸਟ ਦੇ ਟਾਈਮ ਜਿਹੜਾ ਸੁੱਖ ਲੈਣ ਦੀ ਵਾਰੀ ਹੁੰਦੀ ਆ ਉਹ ਜਿਹੜੇ ਇਸ ਤਰ੍ਹਾਂ ਦੇ ਆਸ਼ਰਮਾਂ 'ਚ ਭੇਜ ਦਿੰਦੇ ਨੇ? ਸਰ ਇਹ ਇੱਕ ਬਹਾਨੇਬਾਜ਼ੀ ਆ, ਇੱਕ ਬਹਾਨੇਬਾਜ਼ੀ ਆ। ਮੈਂ ਨਹੀਂ ਸਾਂਭ ਸਕਦਾ, ਉਹ ਸਾਂਭ ਲੈਣ, ਹਨਾ। ਮੇਰੀ ਬੜੀ ਵੰਡ ਪੈ ਜਾਂਦੀ ਹੈ ਵੀ ਛੋਟਾ ਸਾਂਭੇ, ਵੱਡਾ ਸਾਂਭੇ, ਵਿਚਕਾਰਲਾ ਸਾਂਭੇ। ਕਾਰਨ ਕੀ ਆ ਭਾਜੀ? ਕਿਉਂਕਿ ਇੱਕ ਮਾਂ-ਬਾਪ 3 ਬੱਚਿਆਂ ਨੂੰ ਸਾਂਭਦਾ ਵਾ। ਹਰੇਕ ਚੀਜ਼ ਦਾ ਨਾ ਆਪਾਂ ਇੱਕ ਪੈਮਾਨਾ ਤੈਅ ਕਰ ਲਿੱਤਾ, ਔਰ ਉਹ ਪੈਮਾਨਾ ਹੈ ਪੈਸਾ। ਹਰੇਕ ਚੀਜ਼ ਨੂੰ, ਹਰੇਕ ਰਿਸ਼ਤੇ ਨੂੰ, ਹਰੇਕ ਨਾਤੇ ਨੂੰ ਅਸੀਂ ਪੈਸੇ ਨਾਲ ਹੀ ਤੋਲਦੇ ਹਾਂ, ਹੋਰ ਤਾਂ ਕੋਈ ਰੱਖਿਆ ਹੀ ਨਹੀਂ ਕਿ ਮੈਂ ਮਾਤਾ ਨੂੰ ਰੱਖਿਆ ਜਾਂ ਬਾਪੂ ਨੂੰ ਰੱਖਿਆ, ਮੈਨੂੰ ਕਿੰਨੀ ਇਨਕਮ ਆ ਉੱਤੋਂ, ਮੈਨੂੰ ਕਮਾਈ ਕਿੰਨੀ ਹੈ। ਤਾਂ ਹੁਣ ਤਾਂ ਸੇਵਾ ਵੀ ਜਿਹੜੀ ਆ ਨਾ, ਉਹਦੇ ਵਿੱਚ ਜੇ ਇਸ ਭਾਵਨਾ ਨਾਲ ਕੀਤੀ ਜਾਵੇ ਨਾ ਕਿ ਤੋਲ ਮੋਲ ਕੇ ਮੈਨੂੰ ਕਿੰਨਾ ਪ੍ਰੋਫਿਟ, ਕਿੰਨਾ ਲਾਸ, ਤਾਂ ਦੁਰਲੰਤ ਇਹੋ ਜਿਹੀ ਸੇਵਾ, ਉਹ ਕਾਹਦੀ ਸੇਵਾ ਭਾਈ? ਸੇਵਾ ਤਾਂ ਉਹੀ ਹੈ ਜਿਹੜੀ ਨਿਰਸਵਾਰਥ ਹੈ। ਜੇਕਰ ਮਨ 'ਚ ਕੋਈ ਲਾਲਚ ਹੈ ਤਾਂ ਦੇਖੋ, ਹੁਣ ਇਹਨਾਂ ਬੰਦਿਆਂ ਦੇ ਇੱਕ ਦੋ ਬੰਦੇ ਆ ਜਿਹੜੇ ਮਤਲਬ ਜਦੋਂ ਮੈਂ ਲੈ ਗਿਆ ਨਾ ਭਾਜੀ, ਆਪਣੇ ਸਿਰ 'ਚੋਂ ਕੀੜੇ ਕੱਟ ਖਾਂਦੇ ਪਏ। ਠੀਕ ਹੈ। ਔਰ ਇਹ ਉਹ ਦਿਨ ਦੂਰ ਨਹੀਂ ਹੈ ਜਿਹੜੇ ਆਪਣੇ ਮਾਂ ਪਿਓ ਨੂੰ ਧੱਕੇ ਮਾਰਦੇ ਆ। ਮੈਂ ਇਹ ਮਤ ਸੋਚੋ ਕਿ ਅਸੀਂ ਬੜੀ ਸਾਫ਼ ਸਫਾਈ ਰੱਖਦੇ ਹਾਂ, ਔਰ ਅੱਜ ਜਿਹੜੇ ਚੰਗੇ ਵੱਡੇ ਲੱਗਦੇ ਸੀ ਨਾ, ਕਰੋਨਾ ਨੇ ਸਭ ਤੋਂ ਪਹਿਲਾਂ ਢਾਏ ਉਹੀ। ਜੋ ਅਸੀਂ ਦੇਖਿਆ ਵੀ ਕਰੋਨਾ ਮਹਾਮਾਰੀ ਦੌਰਾਨ ਜਿਹੜੇ ਰਿਸ਼ਤੇ ਸੀ ਆਪਣੇ ਜਿਹੜੇ ਸਕੇ ਕਹਿੰਦੇ ਸੀ ਸਾਡੇ ਆਪਣੇ ਆ, ਅਸੀਂ ਦੇਖਿਆ ਗਿਆ ਵੀ ਜੇ ਮਾਂ ਨੂੰ ਕਰੋਨਾ ਹੋ ਜਾਂਦਾ ਤੇ ਬੇਟਾ ਕਹਿੰਦਾ ਵਾ ਜਾਂ ਉਹਦੀ ਘਰ ਦੀ ਕਹਿੰਦੀ ਵੀ ਇਹਨਾਂ ਨੂੰ ਬਾਰੇ-ਬਾਰੇ ਛੱਡ ਆਓ, ਘਰ ਨਾਲ ਲੈ ਕੇ ਆਓ।
ਨਹੀਂ ਇਵੇਂ ਹੀ ਆ, ਬਿਲਕੁਲ ਸਾਰੇ ਇਦਾਂ ਦਾ ਹੋਇਆ ਸਾਡੇ ਕੋਲ ਵੀ ਇਵੇਂ ਦੇ ਕਈ ਕੇਸ ਕਈ ਵਾਰ ਸਾਨੂੰ ਫੋਨ ਆਉਂਦੇ ਆ, ਬਟ ਅਸੀਂ ਸਿਰਫ ਜ਼ਿਆਦਾਤਰ ਕੰਮ ਰੋਡ ਸਾਈਡਡ ਜਿਹੜੇ ਸੜਕਾਂ ਤੋਂ ਲਵਾਰਸ ਮਿਲਦੇ ਆ, ਮੈਂ ਉਹਨਾਂ ਨਾਲ ਹੀ ਕੰਮ ਕਰਦਾ, ਸਿਰਫ ਉਹੀ ਬੰਦੇ ਲੈਣਾ ਜਿਹੜਾ ਸੜਕਾਂ ਤੇ ਲਵਾਰਸ, ਹੋਰ ਘਰਾਂ ਚੋਂ ਬੰਦਾ ਬਹੁਤ ਘੱਟ। ਠੀਕ ਹੈ, ਹੈਪੀ ਲਾਸਟ ਸਵਾਲ ਮੇਰਾ ਜੀ, ਆਪਣਾ ਤੁਸੀਂ ਐਡਰੈਸ ਦੱਸ ਦਿਓ, ਆਪਣਾ ਮੋਬਾਈਲ ਨੰਬਰ, ਜੇਕਰ ਤੁਹਾਡੀ ਕਿਸੇ ਨੇ ਮਦਦ ਕਰਨੀ ਹੋਵੇ, ਤੁਹਾਡਾ ਸਹਾਰਾ ਬਣਨਾ ਹੋਵੇ, ਜਾਂ ਕਿਸੇ ਨੇ ਕੋਈ ਮਰੀਜ਼ ਲੈ ਕੇ ਆਉਣਾ ਹੋਵੇ, ਤੇ ਤੁਹਾਡਾ ਆਪਣਾ ਨੰਬਰ ਤੇ ਸੰਪਰਕ ਸਰ ਮੇਰਾ ਇੱਥੇ ਦਾ ਐਡਰੈਸ ਹੈਗਾ ਜੀ ਸਹਾਰਾ ਸੇਵਾ ਸੁਸਾਇਟੀ ਅਨਾਥ ਆਸ਼ਰਮ, ਪਿੰਡ ਭੋਏਵਾਲ, ਨੇੜੇ ਮਹਿਤਾ ਚੌਂਕ, ਡਿਸਟ੍ਰਿਕਟ ਅੰਮ੍ਰਿਤਸਰ, ਔਰ ਮੇਰਾ ਮੋਬਾਈਲ ਨੰਬਰ ਹੈਗਾ 97800607 978060 ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਅਸੀਂ ਗੱਲਬਾਤ ਕੀਤੀ ਸਾਡੇ ਨਾਲ ਜਿਹੜੇ ਕਿ ਹਰਪ੍ਰੀਤ ਸਿੰਘ ਹੈਪੀ, ਜਿਹੜੇ ਕਿ ਇੱਕ ਸਮਾਜ ਸੇਵੀ ਜਿਹੜੀ ਹੈ ਸੰਸਥਾ ਚਲਾ ਰਹੇ ਨੇ। ਤੁਸੀਂ ਦੇਖਿਆ ਜਿੱਥੇ ਕਿ ਪਿਛਲੇ ਦਿਨੀ ਪੰਜਾਬ ਪੁਲਿਸ ਜਿਹੜੀ ਇੱਕ ਛਵੀ ਜਿਹੜੀ ਖਰਾਬ ਹੋਈ ਪਈ ਸੀ, ਉਸ ਨੂੰ ਲੈ ਕੇ ਜਿਹੜੇ ਇੱਕ ਵੱਖਰੇ ਤਰੀਕੇ ਜਿਹੜੀ ਇੱਕ ਸੇਵਾ ਕਰ ਰਹੇ ਨੇ, ਅਤੇ ਕਿਤੇ ਕਿਤੇ ਪੰਜਾਬ ਪੁਲਿਸ ਜਿਹੜਾ ਉਹ ਮਾਣ ਕਰ ਰਹੇ ਨੇ। ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਕਰੋਨਾ ਮਹਾਮਾਰੀ ਦੌਰਾਨ ਜਿੱਥੇ ਕਿ ਆਪਣੇ ਜਿਹੜੇ ਹੀ ਉਹ ਸਾਥ ਛੱਡਦੇ ਜਾ ਰਹੇ ਨੇ, ਉੱਥੇ ਹਰਪ੍ਰੀਤ ਸਿੰਘ ਹੈਪੀ ਜਿਹੜੇ ਕਿ ਇੱਕ ਮਸੀਹਾ ਬਣ ਕੇ, ਇੱਕ ਰੱਬ ਬਣ ਕੇ ਜਿਹੜਾ ਇਹਨਾਂ ਲੋਕਾਂ ਦਾ ਸਹਾਰਾ ਬਣੇ ਨੇ। ਤੇ ਸਾਡਾ ਵੀ ਪੰਜਾਬ ਪੁਲਿਸ ਨੂੰ ਸਲੂਟ ਹੈ, ਕਿਉਂਕਿ ਪੰਜਾਬ ਪੁਲਿਸ ਸਾਰੀ ਮਾੜੀ ਨਹੀਂ ਹੁੰਦੀ। ਤੁਸੀਂ ਦੇਖ ਰਹੇ ਆ ਵੀ ਕਿਸ ਤਰ੍ਹਾਂ ਜਿਹੜੀਆਂ ਤਸਵੀਰਾਂ ਨੇ ਪੰਜਾਬ ਪੁਲਿਸ ਦੀਆਂ, ਇੱਕ ਛਵੀ ਤੁਸੀਂ ਵੱਖਰੀ ਦੇਖੀ ਹੈ, ਇੱਕ ਜਿਹੜੀ ਪੰਜਾਬ ਪੁਲਿਸ ਦੀ ਛਵੀ ਦੇਖੀ ਆ, ਕਿਸ ਤਰ੍ਹਾਂ ਜਿਹੜੇ ਹਰਪ੍ਰੀਤ ਸਿੰਘ ਹੈਪੀ ਆਪਣੇ ਪਰਿਵਾਰ ਦੇ ਨਾਲੋਂ ਵੱਧ ਜਿਹੜਾ ਸਮਾਂ ਇੱਥੇ ਦਿੰਦੇ ਨੇ, ਅਤੇ ਪਰਿਵਾਰ ਨੂੰ ਵੱਧ ਜਿਹੜਾ ਉਹ ਪਿਆਰ ਮਿਲਦਾ ਇਹਨਾਂ ਨੂੰ। ਤੇ ਸਾਡੀ ਦਰਸ਼ਕਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਜਿਹੜੀ ਹੈ ਖਬਰ ਨੂੰ ਸ਼ੇਅਰ ਕੀਤਾ ਜਾਵੇ, ਤਾਂ ਜੋ ਕਿ ਕਿਸੇ ਦਾ ਭਲਾ ਹੋ ਸਕੇ, ਅਜਿਹੇ ਪੰਜਾਬ ਪੁਲਿਸ ਦਾ ਜਿਹੜਾ ਉਹਨਾਂ ਦਾ ਮਾਨ ਸਨਮਾਨ ਦਿੱਤਾ ਜਾਵੇ। ਤੇ ਹੁਣ ਗੱਲਬਾਤ ਕਰਾਂਗੇ ਇੱਥੇ ਜਿਹੜੇ ਮਰੀਜ਼ ਨੇ, ਉਹਨਾਂ ਨਾਲ ਗੱਲਬਾਤ ਕਰਕੇ ਪੁੱਛਦੇ ਹਾਂ ਵੀ ਕਿੰਨਾ ਕੁ ਇੱਥੇ ਜਿਹੜਾ ਵਾ ਤੁਹਾਨੂੰ ਸਹਿਯੋਗ ਮਿਲ ਰਿਹਾ ਹੈ। ਠੀਕ ਹੈ, ਹਾਂਜੀ ਵੀਰ ਜੀ, ਕੀ ਕਹਿਣਾ ਚਾਹੋਗੇ? ਤੁਸੀਂ ਇੱਥੇ ਆਏ ਜੀ, ਤੁਹਾਡਾ ਨਾਮ ਕੀ ਆ? ਸਾਡਾ ਨਾਮ ਜਸਬੀਰ ਸਿੰਘ ਜੀ। ਜਸਬੀਰ ਸਿੰਘ ਜੀ, ਤੁਹਾਨੂੰ ਹੋਇਆ ਕੀ ਆ? ਮੈਂ ਕਹਾਂਗਾ ਤਸਵੀਰਾਂ ਪਰ ਦਿਖਾਈਆਂ ਜਾਣ ਵੀ ਇਹ ਕਿਸ ਤਰ੍ਹਾਂ ਤੁਹਾਡੀ ਲੱਤਾਂ ਜਿਹੜੀਆਂ ਕੀ ਹੋਇਆ ਕੀ ਪੈਰ ਨੂੰ? ਇਹ ਪੈਰ ਜਿਹੜਾ ਸੀ ਇਹਦੇ ਵਿੱਚ ਕਿੱਲ ਵੱਜ ਗਈ। ਇਹ ਮਤਲਬ ਪ੍ਰਸ਼ਨ ਹੋਇਆ। ਇਹ ਜਿਹੜੀ ਲੱਤ ਕੱਟੀ ਹੋਈ ਆ, ਇਹ ਲੱਤ ਕੱਟੀ ਗਈ ਆ, ਇਹ ਮਤਲਬ ਗਰਮ ਪਾਣੀ ਦੇ ਨਾਲ ਲੱਤ ਧੋ ਕੇ ਤੇ ਮੈਂ ਸੇਕ ਰਿਹਾ ਹਾਂ, ਉਹ ਫਲੂਏ ਵੱਜ ਗਏ। ਫਲੂਆਂ ਤੋਂ ਮੁੜ ਕੇ ਹੌਲੀ ਹੌਲੀ ਫਿਰ ਉਹ ਜ਼ਖਮ ਜਿਹੜਾ ਆ, ਉਹ ਮਤਲਬ ਸਾਲੇ ਜਿੱਦਾਂ ਆਪਾਂ ਆਖ ਦਈਦੇ ਆ, ਤੇ ਉਹ ਸਾਲੇ ਬਣ ਗਏ। ਮੈਂ ਮਹਿਸੂਸ ਨਹੀਂ ਕੀਤਾ, ਤੇ ਚੱਲ ਇੱਥੋਂ ਆਰਾਮ ਆ ਗਿਆ, ਇੱਥੋਂ ਆਰਾਮ ਆ ਗਿਆ। ਅੱਜ ਆਸ਼ਰਮ ਰਹਿੰਦੇ ਪਏ ਹੋ, ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਆ? ਕਈ ਸੋਚਿਆ ਸੀ ਵੀ ਪੰਜਾਬ ਪੁਲਿਸ ਦਾ ਕੋਈ ਜਵਾਨ ਇਸ ਤਰ੍ਹਾਂ ਜਿਹੜੀ ਹੈ ਤੁਹਾਡੀ ਸੇਵਾ ਕਰੂਗਾ? ਨਹੀਂ ਜੀ, ਸਾਡੇ ਭਾਰਤ ਤੇ ਚਲੋ ਰੱਬ ਹੀ ਆ, ਹਰਪ੍ਰੀਤ ਸਿੰਘ ਸਾਡੀ ਸੇਵਾ ਕਰਨ ਡਿਆ ਵਾ ਇਹਨਾਂ 20 ਬੰਦਿਆਂ ਦੀ। ਅੱਜ ਕੱਲ੍ਹ ਕੋਈ ਮੁਲਾਜ਼ਮ ਜਾਂ ਕੋਈ ਬੰਦਾ ਹੱਥ ਨਹੀਂ ਕਿਸੇ ਨੂੰ ਪਾਉਂਦਾ, ਰੋਡ ਤੇ ਪੈ ਜਾਓ, ਵੇਖ ਲਓ ਮੁਲਾਜ਼ਮ ਲਾਗੂ ਦੀ ਲੰਘ ਜੂਗਾ, ਉਹਨੇ ਇੰਨਾ ਕਹਿ ਦੇਣਾ ਵਾ ਇਹ ਦਾਰੂ ਪੀਆ, ਸ਼ਰਾਬ ਪੈ ਕੇ ਪੀਤੀ, ਇਹਨੇ ਗੋਲੀਆਂ ਖਾਧੀਆਂ, ਇਹਨੇ ਨਸ਼ਾ ਕੀਤਾ ਵਾ, ਇਹਨਾਂ ਨੂੰ ਮਰ ਜੂ ਤੇ ਮਰ ਜੇ, ਸਾਨੂੰ ਕੀ। ਅਸੀਂ ਅਕਸਰ ਦੇਖਦੇ ਜ਼ਿਆਦਾਤਰ ਪੰਜਾਬ ਪੁਲਿਸ ਗਾਲਾਂ ਬਹੁਤ ਕੱਢਦੀ ਆ, ਪਰਚੇ ਲੋਕਾਂ ਦੀ ਨਜਾਇਜ਼ ਕੱਢਦੀ ਆ। ਤੁਹਾਨੂੰ ਇੱਥੇ ਕਿੰਨਾ ਪਿਆਰ ਦਿੱਤਾ ਜਾਂਦਾ? ਤੁਹਾਨੂੰ ਵੀ ਕਦੀ ਕਦੀ ਭਾਈ ਉਹ ਗਾਲ ਕੱਢੀ ਜਾਂਦੀ, ਕਿਸੇ ਨੂੰ ਗੁੱਸੇ ਆ ਜਾਂਦਾ? ਨਹੀਂ, ਸਾਨੂੰ ਤੇ ਮਤਲਬ ਇਹ ਰੱਬ ਵੱਲੋਂ ਮਿਲਦੇ ਆ। ਜਦੋਂ ਵੀ ਡਿਊਟੀ ਤੋਂ ਆਉਣਾ ਉਦੋਂ ਵੀ ਇਹਨਾਂ ਨੇ ਸਾਨੂੰ ਮਿਲ ਕੇ ਜਾਣਾ, ਜਦੋਂ ਡਿਊਟੀ ਤੇ ਜਾਣਾ ਉਦੋਂ ਵੀ ਮਿਲ ਕੇ ਜਾਣਾ ਵਾ। ਫਿਰ ਮੈਨੂੰ ਵੇਖੋ ਜੀ, ਇਹ ਮੇਰਾ ਪ੍ਰਸ਼ਨ ਹੋਇਆ ਵਾ, ਅੱਜ 12 ਦਿਨ ਹੋ ਗਏ ਆ। ਬਿਲਕੁਲ, ਪ੍ਰਸ਼ਨ ਤੇ ਮੁੜ ਕੇ ਪੱਟੀਆਂ ਕਰਾਉਣ ਜਾਂਦੇ ਆ, ਸਵੇਰੇ ਫੇਰ ਜਾਣਾ ਪੱਟੀ ਕਰਾਉਣ ਇਹਨਾਂ ਨੇ। ਕਿ ਲੱਗਦਾ ਸੀ ਤੁਹਾਡਾ ਜੇ ਆਪਣਾ ਪੁੱਤਰ ਹੁੰਦਾ ਤੇ ਇਸ ਤਰ੍ਹਾਂ ਦੀ ਸੇਵਾ ਕਰ ਪਾਉਂਦਾ? ਨਹੀਂ ਜੀ, ਅੱਜ ਕੱਲ ਕੋਈ 100 ਦੇ ਵਿੱਚ ਪੁੱਤ ਵਾ ਜਿਹੜਾ ਆਪਣੇ ਮਾਤਾ ਪਿਤਾ ਦੀ ਸੇਵਾ ਕਰਦਾ। ਇਹ ਧੱਕੇ ਮਾਰਦੇ ਆ ਮਾਤਾ ਪਿਤਾ ਨੂੰ ਵੀ ਮਤਲਬ ਇਹ ਸਾਂਭੇ, ਆਹ ਸਾਂਭੇ। 2 ਪੁੱਤ ਹੋਣ ਤੇ ਉਹ ਫਿਰ ਬੰਦਾ ਉਹ ਠੀਕ ਨਹੀਂ ਗਾ, ਕਿਉਂ? ਉਹ ਆਂਦਾ ਵੀ ਮੇਰਾ ਇਹ ਜ਼ਿਆਦਾ ਵਾ, ਮੈਨੂੰ ਵੀ ਇਸ ਤਰ੍ਹਾਂ ਦਾ ਹੀ ਆ। ਕਈ ਕਹਿੰਦਾ ਵੀ ਛੋਟਾ ਸਾਂਭੇ ਜਾਂ ਵੱਡਾ ਸਾਂਭੇ? ਵੱਡਾ ਸਾਂਭੇ, ਤੇ ਵੱਡਾ ਕਹਿੰਦਾ ਵੀ ਤੇਰੀ ਵੀ ਮਾਤਾ ਵਾ, ਮੇਰੀ ਮਾਤਾ ਵਾ। ਬਿਲਕੁਲ, ਉਹ ਕੋਈ ਵੀ ਨਹੀਂ ਫਿਰ ਹੱਥ ਪਾਉਂਦਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਸਾਡਾ ਜਿਹੜੇ ਕਿ ਮਰੀਜ਼, ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਕਿ ਹਰਪ੍ਰੀਤ ਸਿੰਘ ਹੈਪੀ ਜਿਹੜੇ ਕਿ ਸਹਾਰਾ ਬਣੇ ਨੇ, ਜਿੱਥੇ ਕਿ ਪੰਜਾਬ ਪੁਲਿਸ ਦਾ ਜਿਹੜੀ ਛਵੀ ਖਰਾਬ ਹੋਈ ਪਈ ਆ, ਜਿੱਥੇ ਕਿ ਅਸੀਂ ਦੇਖਿਆ ਪਿਛਲੇ ਦਿਨ ਸੋਸ਼ਲ ਮੀਡੀਆ 'ਤੇ ਜਿਵੇਂ ਪੰਜਾਬ ਪੁਲਿਸ ਕਦੀ ਆਂਡੇ ਚੋਰੀ ਕਰਦੀ ਦਿਖਾਈ ਦੇ ਰਹੀ ਆ, ਕਦੀ ਗਰੀਬ ਦੀ ਰੋਟੀ ਲੱਤ ਮਾਰ ਰਹੀ ਆ। ਪਰ ਇਹ ਵੱਖਰੀ ਤਰ੍ਹਾਂ ਦੀ ਤਸਵੀਰ ਹੈ। ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੇ ਪੰਜਾਬ ਪੁਲਿਸ ਦੇ ਵੀ ਜਵਾਨ ਆ, ਇਹਨੇ ਵੀ ਖਾਕੀ ਵਰਦੀ ਪਾਈ ਆ, ਅਤੇ ਕਿਸ ਤਰ੍ਹਾਂ ਜਿਹੜਾ ਬੇਸਹਾਰਾ ਜਿਹੜਾ ਉਹ ਸਹਾਰਾ ਬਣਿਆ ਆ। ਤੇ ਮੈਨੂੰ ਦਿਓ ਇਜਾਜ਼ਤ, ਮੈਂ ਹਾਂ ਤੁਹਾਡਾ ਹਰਜੀਤ ਗਰੇਵਾਲ, ਅੰਮ੍ਰਿਤਸਰ ਤੋਂ।